ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 18 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਆਵਾਜ਼ ਨਹੀਂ ਆ ਰਹੀ ਹੈ ਤੁਸੀਂ। ਅੱਜ ਦੀਆਂ ਖਬਰਾਂ ਵੱਲ ਆਈਏ ਤੇ 21 ਜਾਣੇ ਬੀਜਿੰਗ ਚਾਈਨਾ ਦੇ ਹਸਪਤਾਲ ਦੇ ਵਿੱਚ ਜਿਹੜੀ ਆ ਅੱਗ ਦੀ ਭੇਂਟ ਚੜ ਗਏ ਹੈਗੇ ਆ। ਬਾਕੀ ਲੋਕ ਛਾਲਾਂ ਮਾਰ ਕੇ ਦਰਜਨਾਂ ਦੇ ਕਰੀਬ ਲੋਕ ਛਾਲਾਂ ਮਾਰ ਕੇ ਬਚੇ ਹੈਗੇ ਆ। ਕਹਿੰਦੇ ਪਈ ਚਾਈਨਾ ਦੇ ਬੀਜਿੰਗ ਚੈਂਗਫਿੰਗ ਹਸਪੀਟਲ ਦੇ ਵਿੱਚ ਅੱਗ ਲੱਗ ਗਈ, ਜਿਹੜਾ ਉਹਦਾ ਈਸਟ ਵਿੰਗ ਸੀਗਾ। ਤੇ ਅੱਗ ਲੱਗਣ ਤੋਂ ਬਾਅਦ ਜੋ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਗਈ। 71 ਦੇ ਕਰੀਬ ਪੇਸ਼ੈਂਟਸ ਨੂੰ ਰੈਸਕਿਊ ਵੀ ਕੀਤਾ ਗਿਆ। 21 ਜਣਿਆਂ ਦੀ ਕਨਫਰਮੇਸ਼ਨ ਹੋ ਚੁੱਕੀ ਆ, ਮੌਤ ਹੋ ਗਈ ਹੈਗੀ ਆ। ਬਹੁਤ ਸਾਰੇ ਜਿਹੜੇ ਫੱਟੜ ਵੀ ਹੋਏ ਹੈਗੇ ਆ। ਬਹੁਤੇ ਕਹਿੰਦੇ ਜਿਹੜੇ ਹਸਪਤਾਲ ਬਿਲਡਿੰਗ ਸੀਗੀਆਂ ਉਹ ਬਿਨਾਂ ਪਾਵਰ ਤੋਂ ਸੀਗੀਆਂ ਟਿਊਜ਼ਡੇ ਰਾਤ ਨੂੰ। ਕੁਛ ਕੁ ਵਿੰਡੋਜ਼ ਉਹਨਾਂ ਦੀਆਂ ਇਲੂਮੀਨੇਟਡ ਸੀਗੀਆਂ ਫਲੈਸ਼ ਲਾਈਟਸ ਦੇ ਨਾਲ। ਜੋ ਬਾਹਰ ਦਾ ਪਾਸਾ ਹੈਗਾ ਬਿਲਡਿੰਗ ਦਾ ਉਹ ਟੋਟਲੀ ਕਾਲਾ ਕੀਤਾ ਹੋਇਆ ਸੀਗਾ। ਸੋ ਪੁਲਿਸ ਕਾਰਸ ਦੇਖੀਆਂ ਜਾ ਸਕਦੀਆਂ ਸੀ। ਉੱਥੇ ਇੰਨੀਆਂ ਵੱਡੀ ਗਿਣਤੀ ਦੇ ਵਿੱਚ ਇਕੱਠੀਆਂ ਹੋਈਆਂ ਸੀਗੀਆਂ। ਸੋ ਇਹ ਬੜੀ ਮਾੜੀ ਖਬਰ ਜਿਹੜੀ ਆ ਚਾਈਨਾ ਤੋਂ ਆ ਰਹੀ ਹੈ ਜੀ। ਅਗਲੀ ਕਰੀ ਗੱਲ ਕਰਦੇ ਜਾਈਏ। ਸਵੇਰੇ ਆਪਾਂ ਗੱਲ ਕਰਦੇ ਸੀ ਡੋਮੀਨੀਅਨ ਵੋਟਿੰਗ ਸਿਸਟਮ ਤੇ ਫੌਕਸ ਨਿਊਜ਼ ਦੇ ਨੈਟਵਰਕ ਦੇ ਦਰਮਿਆਨ ਜਿਹੜਾ ਇੱਕ ਡੈਫੇਮੇਸ਼ਨ ਦਾ ਕੇਸ ਚੱਲ ਰਿਹਾ ਹੈ। ਉਹਨਾਂ ਨੇ ਆਊਟ ਆਫ ਕੋਰਟ ਸੈਟਲਮੈਂਟ ਐਲਾਨੀ ਆ। ਕੱਲ ਟਰਾਇਲ ਸ਼ੁਰੂ ਹੋਣਾ ਸੀਗਾ, ਪਰ ਸ਼ੁਰੂ ਨਹੀਂ ਹੋ ਸਕਿਆ। ਅੱਜ ਸ਼ੁਰੂ ਹੋਣਾ ਸੀ, ਪਰ ਉਸ ਤੋਂ ਪਹਿਲਾਂ ਦੋਨਾਂ ਹੀ ਧਿਰਾਂ ਦੇ ਜਿਹੜੇ ਵਕੀਲਾਂ ਨੇ ਐਲਾਨ ਕਰ ਦਿੱਤਾ ਵੀ ਸਾਡੀ ਜਿਹੜਾ ਸਮਝੌਤਾ ਹੈ ਉਹ ਇਸ ਦੇ ਵਿੱਚ ਹੋ ਗਿਆ। $787.5 ਮਿਲੀਅਨ ਦੀ ਜਿਹੜੀ ਡੀਲ ਆ ਇਹ ਹੋਈ ਆ। ਅਮਰੀਕਾ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਵੱਡੀਆਂ ਡੀਲਸ ਦੇ ਵਿੱਚੋਂ ਇੱਕ ਦੇਖੀ ਜਾ ਰਹੀ ਆ। ਫੌਕਸ ਨਿਊਜ਼ ਮੰਨ ਗਈ ਆ ਵੀ ਉਹ ਡੋਮੀਨੀਅਨ ਵੋਟਿੰਗ ਸਿਸਟਮਸ ਨੂੰ $787.5 ਮਿਲੀਅਨ ਦੀ ਰਾਸ਼ੀ ਦੇਵੇਗੀ, ਜਿਨ੍ਹਾਂ ਦੇ ਉਲਟ ਇਹ ਲਾਸੂਟ ਦਰਜ ਕੀਤਾ ਗਿਆ ਸੀ ਫੌਕਸ ਨਿਊਜ਼ ਦੇ ਉਲਟ। ਸੋ ਆਊਟ ਆਫ ਕੋਰਟ ਸੈਟਲਮੈਂਟਸ ਦੇ ਵਿੱਚ ਕਹਿੰਦੇ ਇਹ ਜ਼ਿਆਦਾਤਰ ਪਤਾ ਨਹੀਂ ਲੱਗਦਾ ਵੀ ਅੰਦਰ ਕਿਹੜੀਆਂ ਗੱਲਾਂ ਦੇ ਉੱਤੇ ਸਮਝੌਤਾ ਹੋਇਆ ਆ। ਪਰ ਕਈ ਜਿਹੜੇ ਨਿਊਜ਼ ਏਜੰਸੀਜ਼ ਰਿਪੋਰਟ ਕਰ ਰਹੀਆਂ ਆ ਵੀ ਇਹਨਾਂ ਨੇ ਆਪਣੀ ਜਿਹੜੀ ਅਪੋਲੋਜਾਈਜ਼ ਇਹਨਾਂ ਨੂੰ ਨਹੀਂ ਕਰਨਾ ਪਊਗਾ ਫੌਕਸ ਨਿਊਜ਼ ਨੂੰ, ਜਿਸ ਦੇ ਵਿੱਚ ਜਾਂ ਇਹ ਮੰਨਣਾ ਨਹੀਂ ਪਊਗਾ ਵੀ ਉਹਨਾਂ ਨੇ ਆਪਣੇ ਨੈਟਵਰਕ ਪ੍ਰੋਗਰਾਮਿੰਗ ਦੇ ਉੱਤੇ ਜਿਹੜਾ ਝੂਠ ਆ ਉਸ ਨੂੰ ਫੈਲਾਇਆ ਸੀਗਾ। ਡੋਮੀਨੀਅਨ ਦਾ ਫੌਕਸ ਤੋਂ ਇਲਾਵਾ ਹੋਰ ਵੀ ਕਈ ਉਸਦੇ ਡੈਫੇਮੇਸ਼ਨ ਸੂਟ ਜਿਹੜੇ ਚੱਲ ਰਹੇ ਆ, ਜਿਨ੍ਹਾਂ ਦੇ ਵਿੱਚ ਫੌਕਸ ਦੇ ਕੰਪੀਟੀਟਰ ਨਿਊਜ਼ਮੈਕਸ, OAN ਤੇ ਮਾਈ ਪਿੱਲੋ ਦਾ ਜਿਹੜਾ ਚੀਫ ਐਗਜ਼ੈਕਟਿਵ ਮਾਈਕ ਲਿੰਡਲ, ਓਵਰਸਟਾਕ ਦਾ ਫਾਊਂਡਰ ਪੈਟਰਿਕ ਬਾਇਰਨ ਤੇ ਰੂਡੀ ਗੁਲਿਆਨੀ, ਸਿਡਨੀ ਪਾਵਲ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਪਰਸਨਲ ਲਾਇਰਸ ਵੀ ਰਹੇ ਨੇ। ਸੋ ਹੋਰ ਜਿਹੜੇ ਕੇਸਿਸ ਡੋਮੀਨੀਅਨ ਜਿਹੜੀ ਵੋਟਿੰਗ ਸਿਸਟਮ ਦੇ ਦੁਆਰਾ ਇਹਨਾਂ ਦੇ ਦੁਆਰਾ ਕੀਤੇ ਗਏ ਆ। ਉੱਦਾਂ ਜੇ ਦੇਖਿਆ ਜਾਵੇ ਫੌਕਸ ਅਜੇ ਹੋਰ ਵੀ ਕਈ ਲੀਗਲ ਪਚੜਿਆਂ ਦੇ ਵਿੱਚ ਫਸਿਆ ਹੈਗਾ ਆ। ਇਹਨਾਂ ਦੀ ਸੈਟਲਮੈਂਟ ਹੋਣ ਤੋਂ ਬਾਅਦ ਵੀ ਫੌਕਸ ਜਿਹੜੀ ਇੱਕ ਹੋਰ ਲਿਟੀਗੇਸ਼ਨ ਦੇ ਵਿੱਚ ਫਸਿਆ ਆ। ਸਮਾਰਟਮੈਟਿਕ ਇੱਕ ਹੋਰ ਇਲੈਕਸ਼ਨ ਟੈਕਨੋਲੋਜੀ ਕੰਪਨੀ ਆ। ਇਹਨਾਂ ਨੇ $2.7 ਬਿਲੀਅਨ ਦਾ ਡੈਫੇਮੇਸ਼ਨ ਲਾਸੂਟ ਫੌਕਸ ਉਲਟ ਫਰਵਰੀ 2021 ਦੇ ਵਿੱਚ ਜਿਹੜਾ ਉਹ ਦਰਜ ਕਰਵਾਇਆ ਸੀਗਾ। ਸੋ ਇਹ ਨਿਊਜ਼ ਨੈਟਵਰਕ ਦੇ ਉੱਤੇ ਇੱਕ ਵਾਰੀ ਫਿਰ ਇਹਨਾਂ ਨੇ ਵੀ, ਸਮਾਰਟਮੈਟਿਕ ਨੇ ਵੀ ਇਹੀ ਦੋਸ਼ ਲਾਏ ਆ ਵੀ ਆਪਣਾ ਬੋਗਸ ਨੈਰੇਟਿਵ
ਤੇ ਗਲਤ ਇੰਪਲੀਕੇਸ਼ਨਸ 2020 ਦੀਆਂ ਇਲੈਕਸ਼ਨ ਦੇ ਬਾਰੇ ਜਿਹੜੀਆਂ ਉਹ ਦਿੱਤੀਆਂ ਸੀਗੀਆਂ। ਉੱਦਾਂ ਜੇ ਦੇਖਿਆ ਜਾਵੇ ਨੈਟਵਰਕਸ ਦੇ ਵਿੱਚ ABC ਨਿਊਜ਼ ਨੂੰ 2017 ਦੇ ਵਿੱਚ $177 ਮਿਲੀਅਨ ਦੀ ਜਿਹੜੀ ਸੈਟਲਮੈਂਟ ਆ ਉਹ ਕਰਨੀ ਪਈ ਸੀ। ਉਸ ਟਾਈਮ ਦੇ ਉੱਤੇ ਪਿੰਕ ਸਲਾਈਮ ਦੇ ਉੱਤੇ ਉਹਨਾਂ ਨੇ ਰਿਪੋਰਟ ਕੀਤੀ ਸੀਗੀ, ਜਿਹੜੇ ਕਿ ਬੀਫ ਪ੍ਰੋਡਕਟਸ ਦੇ ਵਿੱਚ ਕਹਿੰਦੇ ਵੀ ਇਹਨਾਂ ਦੇ ਕਹਿਣ ਮੁਤਾਬਕ ਵਰਤੀ ਜਾਂਦੀ ਸੀ ਲੋ ਕਾਸਟ ਫਿਲਰ ਤੇ ਵਜੋਂ। ਜੀ, ਅਗਲੀ ਖਬਰ ਜੋ ਆ 4 ਜਣਿਆਂ ਦੀ ਬਾਉਡਿਨ ਏਰੀਏ ਦੇ ਵਿੱਚ ਮੌਤ ਹੋ ਗਈ ਆ। 3 ਜਣਿਆਂ ਨੂੰ ਸ਼ਾਟ ਕੀਤਾ ਗਿਆ ਹਾਈਵੇ I-295 ਤੇ ਅਰੈਸਟ ਕੀਤੇ ਗਏ ਹੈਗੇ ਆ ਮਰਡਰ ਚਾਰਜਸ ਦੇ ਸਬੰਧ ਦੇ ਵਿੱਚ। ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਹੜੀ ਸ਼ੂਟਿੰਗ ਇੰਟਰਸਟੇਟ 295 ਯਾਰਮਾਊਥ ਏਰੀਏ ਦੇ ਵਿੱਚ ਹੋਈ ਹੈਗੀ ਆ। ਯੂਸਫ ਈਟਨ 34 ਸਾਲਾਂ ਦੇ ਬਾਉਡਨ ਤੋਂ ਹੈਗੇ ਆ, ਇਹ ਕਸਟਡੀ ਦੇ ਵਿੱਚ ਹੈਗੇ ਆ। 4 ਹੀ ਵਿਕਟਮ ਜਿਹੜੇ ਆ ਉਹ ਇੱਕ ਘਰ ਦੇ ਵਿੱਚ ਪਾਏ ਗਏ ਹੈਗੇ ਆ। ਆਫੀਸ਼ੀਅਲਸ ਨੂੰ ਅਗਸਤਾ ਰੋਡ ਦੇ ਉੱਤੇ ਜਿਹੜਾ ਆ ਕਾਲ ਕੀਤਾ ਗਿਆ ਸੀ 10:30 ਵਜੇ ਦੇ ਕਰੀਬ ਅੱਜ ਸਵੇਰੇ, ਤੇ ਉਹਨਾਂ ਨੇ ਇਹ ਦੱਸਿਆ ਆ ਵੀ ਬਹੁਤ ਸਾਰੀਆਂ ਕਾਰਾਂ ਨੂੰ ਜਿਹੜੀਆਂ ਗੋਲੀਆਂ ਦੇ ਨਾਲ ਗਨ ਫਾਇਰ ਦੇ ਨਾਲ ਹਿੱਟ ਕੀਤਾ ਗਿਆ ਆ। I-95 ਦਾ ਜੋ ਐਗਜ਼ਿਟ 15 ਆ ਤੇ 17 ਈਸਟ ਮੇਨ ਸਟਰੀਟ ਦਾ। ਤੇ ਉਸ ਤੋਂ ਬਾਅਦ ਇੰਟਰਸਟੇਟ ਹਾਈਵੇ ਜੋ ਸ਼ਟਡਾਊਨ ਵੀ ਕਰਨਾ ਪਿਆ ਪੁਲਿਸ ਨੂੰ ਕਾਫੀ ਲੰਮਾ ਸਮਾਂ ਦੇ ਲਈ। 3 ਲੋਕ ਜੋ ਆ ਉਹ ਜਦੋਂ ਡਰਾਈਵ ਕਰ ਰਹੇ ਸੀ ਹਾਈਵੇ ਦੇ ਉੱਤੇ, ਉਹਨਾਂ ਨੂੰ ਸ਼ਾਟ ਕੀਤਾ ਗਿਆ ਹੈਗਾ। ਉਹਨਾਂ ਚੋਂ ਇੱਕ ਪਰਸਨ ਜਿਹੜਾ ਆ ਉਹ ਬੜਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ। ਜੀ, ਰੀਸੈਂਟ ਸਟੱਡੀ ਸਟਾਕਟਨ ਇਕਨੋਮਿਕ ਇਨਵਾਇਰਨਮੈਂਟ ਡੈਮੋਸਟ੍ਰੇਸ਼ਨ ਜਾਂ ਸੀਡ ਪ੍ਰੋਗਰਾਮ ਦੇ ਜ਼ਰੀਏ ਕੀਤੀ ਗਈ। ਮਾਈਕਲ ਟਬਸ ਜਿਹੜੇ ਸਟਾਕਟਨ ਦੇ ਸਾਬਕਾ ਮੇਅਰ ਆ, ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਕੁਝ ਦਿਨ ਪਹਿਲਾਂ ਵੀ ਆਪਾਂ ਇਸ ਪਾਇਲਟ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਦੇ ਵਿੱਚ 125 ਲੋਕਾਂ ਨੂੰ ਜਿਹੜੇ ਰੈਂਡਮਲੀ ਸਿਲੈਕਟ ਕੀਤੇ ਗਏ ਸੀ, ਉਹਨਾਂ ਨੂੰ $500 ਪ੍ਰਤੀ ਮਹੀਨਾ ਦਿੱਤਾ ਗਿਆ 2 ਸਾਲਾਂ ਦੇ ਲਈ। ਜਿਹੜੇ ਸਟਾਕਟਨ ਦੇ ਸਾਬਕਾ ਮੇਅਰ ਮਾਈਕਲ ਟਬਸ ਆ, ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਵੀ ਇਹ ਡਾਟਾ ਜਿਹੜਾ ਆ ਉਸਨੇ ਦਿਖਾਇਆ ਆ ਵੀ ਇਹਨਾਂ ਲੋਕਾਂ ਦੀ ਮਦਦ ਹੋਈ ਆ। ਸਾਬਕਾ ਮੇਅਰ ਕਹਿੰਦੇ ਮੈਂ ਆਪ ਇਸ ਦੇ ਪ੍ਰਤੀ ਸਰਪ੍ਰਾਈਜ਼ ਜਿਹੜਾ ਹੋਇਆ ਵੀ ਇਸ ਦੇ ਨਤੀਜਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਇਹ ਰਾਸ਼ੀ ਮਿਲਦੀ ਰਹੀ, ਉਹਨਾਂ ਦਾ ਮੈਂਟਲ ਤੇ ਫਿਜ਼ੀਕਲ ਹੈਲਥ ਦੇ ਵਿੱਚ ਸੁਧਾਰ ਦੇਖਿਆ ਗਿਆ ਆ ਇਹ ਪ੍ਰੋਗਰਾਮ ਲਾਂਚ ਹੋਣ ਤੋਂ ਬਾਅਦ 'ਚ। ਟਬਸ ਕਹਿੰਦੇ ਆ ਵੀ ਜਦੋਂ ਆਪਾਂ ਮੈਂਟਲ ਇਲਨੈਸ, ਡਿਪਰੈਸ਼ਨ, ਐਂਜ਼ਾਈਟੀ, ਸਟ੍ਰੈਸ ਦੀ ਗੱਲ ਕਰਦੇ ਆ, ਇਹ ਕੈਮੀਕਲ ਇੰਬੈਲੈਂਸਿਸ ਜਿਹੜੇ ਉਹ ਰਹਿੰਦੇ ਆ। ਤੇ ਮੋਸਟਲੀ ਜੇ ਦੇਖਿਆ ਜਾਵੇ ਤਾਂ ਕਹਿੰਦੇ ਮੇਕ ਸੈਂਸ ਕਰਦੀ ਹੈ ਗੱਲ ਵੀ ਜਿਹੜੇ ਲੋਕ ਸਟਰਗਲ ਕਰ ਰਹੇ ਹੁੰਦੇ ਆ ਵੀ ਅਜੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਬਿੱਲ ਪੇ ਕਰਨੇ ਆ ਕਿ ਰੋਟੀ ਖਾਣੀ ਆ ਜਾਂ ਰੈਂਟ ਦੇਣਾ ਆ, ਜਦੋਂ ਉਸ ਦੇ ਪ੍ਰਤੀ ਥੋੜ੍ਹਾ ਸੁਰੱਖਿਅਤ ਮਹਿਸੂਸ ਕਰਦੇ ਆ ਤਾਂ ਇਹਨਾਂ ਨੂੰ ਬੈਟਰ ਜਿਹੜਾ ਆ ਉਹ ਮਹਿਸੂਸ ਹੁੰਦਾ ਹੈ। ਸੋ ਸੀਡ ਪ੍ਰੋਗਰਾਮ ਫਰਵਰੀ 2019 ਦੇ ਵਿੱਚ ਲਾਂਚ ਕੀਤਾ ਗਿਆ ਸੀ। 2 ਸਾਲਾਂ ਬਾਅਦ ਇਹ ਜਿਹੜਾ ਹੁਣ ਖਤਮ ਹੋਇਆ ਆ। ਇਸ ਦੀ ਕਾਮਯਾਬੀ ਤੋਂ ਬਾਅਦ 'ਚ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਕਈ ਹੋਰ ਸੂਬੇ ਹੋਰ ਸ਼ਹਿਰ ਜਾਂ ਹੋਰ ਸੂਬੇ ਜਾਂ ਹੋ ਸਕਦਾ ਸਟਾਕਟਨ ਇਸ ਦਾ ਦਾਇਰਾ ਜਿਹੜਾ ਉਹ ਵਧਾ ਸਕੇ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਜਣੇ ਦੀ ਪਾਰਕਿੰਗ ਗਰਾਜ ਕਲੈਪਸ ਹੋ ਗਿਆ, ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਲੋਅਰ ਮੈਨਹਟਨ ਦੇ ਵਿੱਚ। ਨਿਊਯਾਰਕ ਦੇ ਸਿਟੀ ਆਫੀਸ਼ੀਅਲਸ ਦੱਸ ਰਹੇ ਹੈਗੇ ਕਾਫੀ ਜ਼ਿਆਦਾ ਜਿਹੜੀਆਂ ਕਾਰਾਂ ਆ ਉਹ ਡੈਮੇਜ ਹੋ ਗਈਆਂ ਤੇ 5 ਤੋਂ ਵੱਧ ਲੋਕ ਜੋ ਆ ਉਹ ਫੱਟੜ ਵੀ ਹੋਏ ਆ। ਨਿਊਯਾਰਕ ਫਾਇਰ ਡਿਪਾਰਟਮੈਂਟ ਦੇ ਆਪਰੇਸ਼ਨਸ ਚੀਫ ਨੇ ਦੱਸਿਆ ਗਿਆ। ਇਹ ਜਿਹੜਾ ਪਾਰਕਿੰਗ ਦਾ ਗਰਾਜ ਆ ਇਹ 4 ਸਟੋਰੀ ਬਿਲਡਿੰਗ ਦੇ ਵਿੱਚ ਸੀ। ਪੈਨਕੇਕ ਤੇ ਨਿਊਯਾਰਕ ਸਿਟੀ ਡਿਪਾਰਟਮੈਂਟ ਆਫ ਬਿਲਡਿੰਗ ਐਕਟਿੰਗ ਕਮਿਸ਼ਨਰ ਕਾਜ਼ੀਮੀ ਬਲਿੰਚਿਕ ਨੇ ਇਹ ਦੱਸਿਆ। ਬਟ ਸਮਹਾਉ ਸਟਰਕਚਰ ਜੋ ਆ ਉਹ ਫੇਲ ਹੋ ਗਈ ਤੇ ਉਹਦੇ ਨਾਲ ਉਹ ਕਲੈਪਸ ਕਰ ਗਈ। ਤੇ ਰੋਬੋਟਿਕ ਡੌਗਸ ਤੇ ਡਰੋਨਸ ਨੂੰ ਜੋ ਉੱਥੇ ਦੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਵਰਤਿਆ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਪ੍ਰੈਸ ਕਾਨਫਰੰਸ ਦੱਸਿਆ। FDNY ਚੀਫ ਫਾਇਰ ਆਪਰੇਸ਼ਨ ਜੌਨ ਐਸਪੋਸੀਟੋ ਇਹ ਸਾਰੇ ਜਿਹੜੇ ਆ ਉਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸੀਗੇ। ਜੈਜ ਪਾਵਰਸ ਫਰੈਸ਼ਮੈਨ ਆ ਪੇਸ ਯੂਨੀਵਰਸਿਟੀ ਦੇ ਉੱਤੇ, ਉਹ ਕਹਿੰਦੇ ਵੀ ਇਸ ਹਿਸਾਬ ਨਾਲ ਸਾਨੂੰ ਧਮਾਕਾ ਸੁਣਿਆ ਵੀ ਜਿੱਦਾਂ ਬਹੁਤ ਵੱਡਾ ਜਿਹੜਾ ਬੰਬ ਉੱਥੇ ਚੱਲ ਗਿਆ ਹੋਵੇ। ਸੋ ਨਿਊਯਾਰਕ ਦੇ ਵਿੱਚ ਬਿਲਡਿੰਗਾਂ ਤਾਂ ਕਲੈਪਸ ਹੁੰਦੀਆਂ ਰਹਿੰਦੀਆਂ, ਆਪਾਂ ਖਬਰਾਂ ਸੁਣਦੇ ਰਹਿੰਦੇ ਹਾਂ, ਪਰ ਇਹ ਇਸ ਵਾਰੀ ਉਹ ਬਿਲਡਿੰਗ ਕਲੈਪਸ ਹੋਈ ਹੈ ਜਿਸ 'ਚ ਜੋ ਕਾਰਾਂ ਦੇ ਵਿੱਚ ਲੋਕ ਪਾਰਕ ਕੀਤੇ ਸੀ ਜਾਂ ਉੱਥੋਂ ਉਤਰ ਰਹੇ ਸੀਗੇ। ਇੰਜੀਨੀਅਰਸ ਤੇ ਡਿਪਾਰਟਮੈਂਟ ਆਫ ਬਿਲਡਿੰਗ ਕੰਟੀਨਿਊ ਕਰ ਰਹੀ ਆ ਚੈੱਕ ਕਰ ਰਹੀ ਆ ਉਹਨਾਂ ਦੇ
ਨਾਲ ਦੀਆਂ ਬਿਲਡਿੰਗਸ ਨੂੰ ਵੀ, ਤਾਂ ਕਿ ਕੋਈ ਹੋਰ ਬਿਲਡਿੰਗ ਕਲੈਪਸ ਨਾ ਕਰੇ। ਜੀ, ਜੀ। ਫ੍ਰੈਜ਼ਨੋ ਦੇ ਵਿੱਚ 3 ਲੋਕਾਂ ਨੂੰ ਚਾਰਜ ਕੀਤਾ ਗਿਆ ਆ ਫਾਈਨੈਂਸ਼ੀਅਲ ਅਬਿਊਜ਼ ਤੇ ਆਈਡੈਂਟੀਟੀ ਥੈਫਟ ਦੇ ਜਿਹੜੇ ਆ ਉਹ ਮਾਮਲੇ 'ਚ 81 ਸਾਲਾਂ ਦੇ ਬੰਦੇ ਦੀ ਇਹਨਾਂ ਨੇ ਆਈਡੈਂਟੀਟੀ ਦੀ ਚੋਰੀ ਕੀਤੀ ਹੈ। ਫ੍ਰੈਜ਼ਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਇਹ ਦੱਸਿਆ ਆ। ਅਧਿਕਾਰੀਆਂ ਦੇ ਦੁਆਰਾ 48 ਸਾਲਾ ਜੀਨਾ ਐਂਬਰਕ੍ਰੋਂਬੀ, 48 ਸਾਲਾ ਜਸਟਿਨ ਟੀਲ ਦੋਨੋਂ ਪਲੈਜ਼ੈਂਟਨ ਦੇ ਤੇ 81 ਸਾਲਾ ਬੈਵਰਲੀ ਰਦਰਫੋਰਡ ਐਰੀਜ਼ੋਨਾ ਦਾ ਇਹਨਾਂ ਨੂੰ ਜਿਹੜਾ ਚਾਰਜ ਕੀਤਾ ਗਿਆ। 9 ਫਰਵਰੀ 2017 ਤੋਂ 31 ਜਨਵਰੀ 2022 ਤੱਕ ਇਹਨਾਂ ਤਿੰਨਾਂ ਨੇ ਇੱਕ ਬਜ਼ੁਰਗ ਦੇ ਨਾਲ ਫਾਈਨੈਂਸ਼ੀਅਲ ਅਬਿਊਜ਼ ਜਿਹੜਾ ਉਹ ਕੀਤਾ। ਇਹ ਫਰਾਡ ਐਂਬਰਕ੍ਰੋਂਬੀ ਦੇ ਜਿਹੜੇ ਕਹਿੰਦੇ ਵੀ ਸਟੈਪ ਫਾਦਰ ਦੇ ਅਗੇਂਸਟ ਵੀ ਜਿਹੜਾ ਉਹ ਹੋਇਆ ਆ। ਐਂਬਰਕ੍ਰੋਂਬੀ ਕਹਿੰਦੇ ਵੀ ਉਹਨੇ ਇੰਟਰਸਟ ਕਰ ਲਿਆ ਸੀਗਾ ਮੈਨੇਜਮੈਂਟ ਤੇ ਜਿਹੜੇ ਬਿਜ਼ਨਸ ਓਨ ਕੀਤੇ ਜਾਂਦੇ ਆ ਇਸ ਐਂਬਰਕ੍ਰੋਂਬੀ ਦੇ ਸਟੈਪ ਫਾਦਰ ਦੇ ਦੁਆਰਾ। ਤੇ ਕਹਿੰਦੇ ਇਸ ਦੇ ਵਿੱਚੋਂ ਇਹਨਾਂ ਨੇ ਇੰਨੇ ਸਾਲਾਂ 'ਚ $7 ਲੱਖ ਤਕਰੀਬਨ ਚੋਰੀ ਜਿਹੜਾ ਉਹ ਕਰ ਲਿਆ ਸੀ। ਆਪਣੇ ਫਿਆਂਸੇ ਟੀਲ ਦੇ ਨਾਲ ਜੀਨਾ ਨੇ ਕਹਿੰਦੇ ਵੀ ਕਈ ਬਿਜ਼ਨਸ ਲੋਨਸ ਅਪਲਾਈ ਕੀਤੇ ਐਂਬਰਕ੍ਰੋਂਬੀ ਦੇ ਜਿਹੜੇ ਉਹ ਸਟੈਪ ਫਾਦਰ ਬਣ ਕੇ, ਤੇ ਇਹਨਾਂ ਨੇ $7 ਲੱਖ ਇੱਕ ਹਿਸਾਬ ਦੇ ਨਾਲ ਚੋਰੀ ਕਰ ਲਿਆ। ਇਹ ਵੀ ਦੱਸਿਆ ਗਿਆ ਆ ਵੀ 2017 ਤੋਂ 2020 ਤੱਕ ਰਦਰਫੋਰਡ ਇਸ ਵਿਕਟਮ ਦਾ, ਪੀੜਤ ਦਾ ਕੇਅਰ ਟੇਕਰ ਦੇ ਤੌਰ ਦੇ ਉੱਤੇ ਐਕਟ ਜਿਹੜਾ ਉਹ ਕਰਦਾ ਰਿਹਾ ਤੇ ਇੱਕ ਹਿਸਾਬ ਦੇ ਨਾਲ ਦਬਾਅ ਕਰਕੇ ਅਬਿਊਜ਼ ਦੇ ਨਾਲ ਵੀ ਇਸ ਨੂੰ ਉਹਨਾਂ ਨੇ ਸਟੇਟ ਜਿਹੜੀ ਇਸ ਦੇ ਵਿੱਚ ਸੰਨ ਲਾਈ ਤੇ ਇਹਦੀ ਵਿਕਟਮ ਦੀ, ਪੀੜਤ ਦੀ ਜਿਹੜੀ ਆ ਉਹ ਆਈਡੈਂਟੀਟੀ ਵੀ ਚੋਰੀ ਕੀਤੀ ਹੈ। ਕਹਿੰਦੇ ਵੀ ਜੇ ਇਹ ਸਾਰੇ ਦੋਸ਼ ਇਹਨਾਂ ਤੇ ਸਾਬਤ ਹੋ ਜਾਂਦੇ ਆ 5 ਸਾਲ ਦੀ ਇਹਨਾਂ ਨੂੰ ਸਜ਼ਾ ਹੋ ਸਕਦੀ ਆ। ਕੱਲ ਨੂੰ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੈਕਰਾਮੈਂਟੋ ਦੇ ਵਿੱਚ ਹਾਈਵੇ 50 ਅੱਜ ਸ਼ਾਮੀ ਬੰਦ ਕਰਨਾ ਪਿਆ, ਕਿਉਂਕਿ ਇੱਕ ਟਰੱਕ ਤੇ ਟ੍ਰੇਲਰ ਜੋ ਆ ਓਵਰਟਰਨ ਹੋ ਗਿਆ ਸੀ। ਇਹ ਐਗਜ਼ੈਕਟਲੀ 4 ਵਜੇ ਦੇ ਕਰੀਬ ਅੱਜ ਸ਼ਾਮੀ ਵਾਪਰਿਆ, ਹੁਣ ਤੋਂ 2 ਘੰਟੇ ਪਹਿਲਾਂ। ਤੇ ਹਜੇ ਤੱਕ ਵੀ ਜਿਹੜੀਆਂ ਹਾਈਵੇ 50 ਦੇ ਉੱਤੇ ਲੇਨਸ ਹੈਗੀਆਂ ਮੇਹਿਊ ਰੋਡ ਦੇ ਲਾਗੇ, ਉਹ ਸ਼ਟ ਡਾਊਨ ਹੈਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਟ੍ਰੈਫਿਕ ਲੌਗਸ ਇਹ ਦੱਸ ਰਹੇ ਆ। ਕਿਸੇ ਤਰ੍ਹਾਂ ਦਾ ਜਿਹੜਾ ਕੌਜ਼ ਆ, ਕਿਉਂ ਕ੍ਰੈਸ਼ ਹੋਇਆ, ਇਹ ਅਨਨੋਨ ਹੈਗਾ। ਕੋਈ ਇੰਜਰੀ ਵਗੈਰਾ ਅਜੇ ਤੱਕ ਨਹੀਂ ਰਿਪੋਰਟ ਹੋਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬਹੁਤ ਹੀ ਵੱਡੀ ਭੀੜ ਨੇ ਕੈਲੀਫੋਰਨੀਆ ਦੇ ਇੱਕ ਗੈਸ ਸਟੇਸ਼ਨ ਦੇ ਵਿੱਚ ਵੜ ਕੇ ਪੂਰੀ ਤਰ੍ਹਾਂ ਜਿਹੜੀ ਉਹ ਚੋਰੀ ਕੀਤੀ। ਆਰਕੋ ਦਾ ਇਹ ਗੈਸ ਸਟੇਸ਼ਨ ਸੀ, ਜਿਹੜਾ ਕਹਿ ਸਕਦੇ ਹਾਂ ਵੀ ਉਸ ਦਾ ਸਟੋਰ ਹੁੰਦਾ ਆ ਉੱਥੇ। ਆਰਕੋ ਦਾ ਇੰਪਲਾਈ ਉਹਨੇ ਆਪਣੇ ਆਪ ਨੂੰ ਬਾਥਰੂਮ ਦੇ ਵਿੱਚ ਜਿਹੜਾ ਉਹ ਲੁਕਾ ਲਿਆ। ਉਹਨੂੰ ਇਹ ਡਰ ਸੀ ਵੀ ਭਾਈ ਉਹਦੇ ਨਾਲ ਕੋਈ ਕੁੱਟਮਾਰ ਜਾਂ ਕੋਈ ਹੋਰ ਚੋਰੀ ਜਾਂ ਸੱਟ ਪੇਟ ਨਾਲ ਜਿਹੜੀ ਉਹ ਲੱਗ ਜਾਏ। ਕੌਂਪਟਨ ਕੈਲੀਫੋਰਨੀਆ ਦੇ ਵਿੱਚ ਸੰਡੇ ਨੂੰ, ਐਤਵਾਰ ਨੂੰ ਸਵੇਰੇ ਇੰਸੀਡੈਂਟ ਜਿਹੜਾ ਉਹ ਵਾਪਰਿਆ ਸੀਗਾ। ਵੀਡੀਓ ਜਿਹੜੀ ਉਹ ਰਿਕਾਰਡ ਹੋਈ ਆ ਇਸ ਭੀੜ ਦੀ, ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸੋ ਕਾਲਡ ਨੌਜਵਾਨ ਆ ਉਹਨਾਂ ਨੇ ਗੈਸ ਸਟੇਸ਼ਨ ਕਨਵੀਨੀਅੰਸ ਸਟੋਰ ਦੇ ਵਿੱਚ ਬ੍ਰੇਕ ਇਨ ਕਰਕੇ ਤੇ ਬਹੁਤ ਸਾਰੀਆਂ ਹਜ਼ਾਰਾਂ ਡਾਲਰ ਦੀ ਕੀਮਤ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਚੋਰੀ ਕਰ ਲਈਆਂ। ਪਹਿਲੋਂ ਇਸੇ ਤਰੀਕੇ ਦੇ ਨਾਲ ਲੋਕ ਇਕੱਠੇ ਹੋ ਕੇ ਹੋਰ ਸ਼ਾਪਿੰਗ ਸੈਂਟਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ ਚੋਰੀਆਂ ਜਿਹੜੀਆਂ ਉਹ ਕਰ ਰਹੇ ਸੀਗੇ, ਤੇ ਹੁਣ ਗੈਸ ਸਟੇਸ਼ਨਾਂ ਦੇ ਕਨਵੀਨੀਅੰਸ ਸਟੋਰਾਂ ਦੇ ਉੱਤੇ ਵੀ ਇਹਨਾਂ ਨੇ ਇਹ ਕੰਮ ਸ਼ੁਰੂ ਜਿਹੜਾ ਉਹ ਕਰ ਦਿੱਤਾ। ਆਪਣੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਗੈਸ ਸਟੇਸ਼ਨਾਂ ਦੇ ਕਨਵੀਨੀਅੰਸ ਸਟੋਰਾਂ ਤੇ ਇਦਾਂ ਕੰਮ ਕਰਦੇ ਨੇ। ਭਾਈ ਸਤਰਕ ਜਿਹੜਾ ਉਹ ਰਹੋ। ਜੇ ਇਦਾਂ ਭੀੜ ਆ ਜਾਂਦੀ ਆ, ਤੁਸੀਂ ਕਾਬੂ ਤਾਂ ਨਹੀਂ ਕਰ ਸਕਦੇ, ਜ਼ਰੂਰ ਪਹਿਲਾਂ ਹੀ ਜਿਹੜਾ ਸੁਰੱਖਿਆ ਦੇ ਪ੍ਰਬੰਧ ਰੱਖਣ ਦੀ ਕੋਸ਼ਿਸ਼ ਕਰੋ। ਇਹ ਲੌਕ ਸੀਗਾ ਜਿਹੜਾ ਜੋ ਸਿੰਘ ਜੀ, ਇਹ ਤੋੜ ਕੇ ਜਿਹੜਾ ਅੰਦਰ ਵੜ ਗਏ ਸੀਗੇ। ਕੌਂਪਟਨ ਵੈਸੇ ਵੀ ਅਜਿਹੀਆਂ ਚੀਜ਼ਾਂ ਦੇ ਲਈ ਬਦਨਾਮ ਹੈਗਾ ਆ, ਪਰ ਅਜਿਹੀਆਂ ਚੀਜ਼ਾਂ ਹੋਰ ਸ਼ਹਿਰਾਂ ਦੇ ਵਿੱਚ ਵੀ ਕਈ ਵਾਰੀ ਫੈਲ ਜਾਂਦੀਆਂ ਨੇ। ਸੋ ਜਿਹੜੇ ਸਟੋਰਾਂ ਤੇ ਕੰਮ ਕਰਨ ਵਾਲੇ ਆ, ਖਾਸ ਕਰਕੇ ਇਦਾਂ ਗੈਸ ਸਟੇਸ਼ਨ ਕਨਵੀਨੀਅੰਸ ਸਟੋਰਾਂ ਤੇ ਕੰਮ ਕਰਨ ਵਾਲੇ ਆ, ਉਹ ਜਿਹੜਾ ਸਤਰਕ ਜਿਹੜਾ ਉਹ ਰਹਿਣ। ਹਾਲ ਦੀ ਘੜੀ LAPD ਨੇ ਇਸ ਮਾਮਲੇ ਵਿੱਚ, ਸ਼ੈਰਿਫ ਡਿਪਾਰਟਮੈਂਟ ਨੇ ਕਿਸੇ ਨੂੰ ਵੀ ਗ੍ਰਿਫਤਾਰ ਜਿਹੜਾ ਉਹ ਨਹੀਂ ਕੀਤਾ। ਮੌਬ ਲੂਟਸ, ਵੈਂਡਲਾਈਜੇਸ਼ਨ, ਇਹ ਚੀਜ਼ਾਂ ਜਿਹੜੀਆਂ ਆ ਬਹੁਤ ਧੜੱਲੇ ਦੇ ਨਾਲ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਫੈਲ ਰਹੀਆਂ ਆ। ਜੀ, ਅਗਲੀ ਖਬਰ ਪਲੈਜ਼ੈਂਟਨ ਕੈਲੀਫੋਰਨੀਆ ਤੋਂ ਆ ਰਹੀ ਹੈ। ਇਦਾਂ ਹੀ ਉਸੇ ਖਬਰ ਦੇ ਨਾਲ ਰਿਲੇਟਡ ਆ। ਪਲੈਜ਼ੈਂਟਨ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਉਹ ਇਨਵੈਸਟੀਗੇਟ ਕਰ ਰਹੇ ਇੱਕ ਸ਼ੂਟਿੰਗ
ਹੋਮ ਡਿਪੂ 6000 ਜੌਨਸਨ ਡਰਾਈਵ ਪਲੈਜ਼ੈਂਟਨ ਤੇ ਅੱਜ ਸ਼ਾਮੀ 2:15 ਦੇ ਉੱਤੇ ਵਾਪਰੀ ਹੈਗੀ ਆ। ਕਹਿੰਦੇ ਵੀ ਉੱਥੇ ਚੋਰੀ ਕਰ ਰਿਹਾ ਸੀ ਕੋਈ, ਜਦੋਂ ਉਸ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਹੈਗੀ ਆ। ਆਫੀਸਰਸ ਨੇ ਵਿਕਟਮ ਨੂੰ ਜੋ ਟ੍ਰੀਟ ਵੀ ਕੀਤਾ, ਉਸ ਤੋਂ ਬਾਅਦ ਉਸ ਨੂੰ ਈਡਨ ਮੈਡੀਕਲ ਸੈਂਟਰ ਕੈਸਟਰੋ ਵੈਲੀ ਦੇ ਵਿੱਚ ਟਰਾਂਸਪੋਰਟ ਕਰ ਦਿੱਤਾ ਗਿਆ। ਲਿਵਰਮੋਰ ਪਲੈਜ਼ੈਂਟਨ ਫਾਇਰ ਡਿਪਾਰਟਮੈਂਟ ਦੇ ਚੀਫ ਜੇਮਸ ਆਰਟਮੈਨ ਨੇ ਇਹ ਸਾਰਾ ਕੁਝ ਦੱਸਿਆ ਹੈਗਾ। ਪੁਲਿਸ ਤੇ ਫਾਇਰ ਡਿਪਾਰਟਮੈਂਟ ਨੇ ਡਿਸਕਲੋਜ਼ ਨਹੀਂ ਕੀਤਾ ਕਿ ਵਿਕਟਮ ਦੀ ਜਿਹੜੀ ਸਿਚੁਏਸ਼ਨ ਆ ਰਾਈਟ ਨਾਓ ਕੀ ਹੈਗੀ ਆ। ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਨੋਟੀਫਾਈ ਕੀਤਾ ਗਿਆ ਤੇ ਜੋ ਵਹੀਕਲ ਉੱਥੋਂ ਭੱਜ ਗਈ 2:30 ਵਜੇ ਦੇ ਕਰੀਬ ਡਿਪਟੀਜ਼ ਨੇ ਅਲਾਮੀਡਾ ਕਾਉਂਟੀ ਦੇ ਸ਼ੈਰਿਫ ਆਫਿਸ ਦੀ ਹੈਲਪ ਦੇ ਨਾਲ ਉਸ ਵਹੀਕਲ ਨੂੰ 7000 ਬਲਾਕ ਆਫ ਨੇ ਐਵਨਿਊ ਇਨ ਓਕਲੈਂਡ ਉੱਥੇ ਜਿਹੜਾ ਆ ਦੇਖਿਆ ਤੇ ਉਸ ਤੋਂ ਬਾਅਦ ਉਸ ਨੂੰ ਜਿਹੜਾ ਆ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਭੱਜ ਗਿਆ। ਪਰ ਜੋ ਪਲੈਜ਼ੈਂਟਨ ਦੀ ਪੁਲਿਸ ਡਿਪਾਰਟਮੈਂਟ ਆ ਉਹ ਕਹਿ ਰਹੀ ਆ ਵੀ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ, ਕੋਈ ਉਸ ਟਾਈਮ ਉੱਥੇ ਸ਼ਾਪਿੰਗ ਕਰ ਰਿਹਾ ਸੀ ਜਾਂ ਕਿਸੇ ਨੇ ਉਹ ਕਾਰ ਸਾਰਾ ਕੁਝ ਦੇਖਿਆ ਹੋਵੇ ਤਾਂ ਤੁਸੀਂ ਕਾਲ ਕਰ ਸਕਦੇ ਹੋ 9259315100। 2015 ਦੇ ਵਿੱਚ ਵੀ ਪਲੈਜ਼ੈਂਟਨ ਦੇ ਇਸ ਹੋਮ ਡਿਪੂ ਨੇ ਇੱਕ ਖਬਰ ਆਈ ਸੀ ਉਸ ਟਾਈਮ ਦੇ ਉੱਤੇ, ਜਦੋਂ ਸਿਕਿਉਰਿਟੀ ਆਫੀਸਰਸ ਨੂੰ ਇੱਕ ਕਾਰ ਵਾਲੇ ਨੇ ਪਾਰਕਿੰਗ ਲਾਟ ਦੇ ਵਿੱਚ ਹਿੱਟ ਕਰ ਦਿੱਤਾ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਬੜੀ ਅਚੰਭੇ ਵਾਲੀ ਹੈ। ਪਲੇਸਰ ਕਾਉਂਟੀ ਦੇ ਵਿੱਚ ਇੱਕ ਵਹੀਕਲ ਕ੍ਰੈਸ਼ ਹੋਇਆ ਤੇ ਘਰ ਦੀ ਦੂਜੀ ਸਟੋਰੀ ਦੇ ਵਿੱਚ ਉਹ ਜਾ ਵੱਜਾ। ਸੋ ਸਾਰੇ ਜਾਣੇ ਬੜੇ ਅਚੰਭੇ ਦੇ ਵਿੱਚ ਜਿਹੜੀ ਉਹ ਰਹਿ ਗਏ। ਓਵਰ ਦਾ ਵੀਕਐਂਡ ਇਹ ਚੀਜ਼ ਦੇਖੀ ਗਈ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਵੀ ਇੱਕ ਔਰਤ ਜਿਹੜੀ ਇਸ ਗੱਡੀ ਨੂੰ ਚਲਾ ਰਹੀ ਸੀ, ਬਹੁਤ ਹੀ ਤੇਜ਼ੀ ਨਾਲ ਚਲਾ ਰਹੀ ਸੀ। ਅਜੇ ਇਹ ਤੇ ਪਤਾ ਨਹੀਂ ਹੈ ਵੀ ਡਰੱਗ ਜਾਂ ਅਲਕੋਹਲ ਇਸ ਕ੍ਰੈਸ਼ ਦੇ ਵਿੱਚ ਇਨਵੋਲਵ ਸੀਗਾ, ਪਰ ਕਾਫੀ ਭਿਆਨਕ ਹਾਦਸਾ ਸੀਗਾ ਤੇ ਦੂਜੇ ਸਟੋਰੀ ਦੇ ਉੱਤੇ ਘਰ ਦੇ ਗੱਡੀ ਚੜ੍ਹ ਗਈ। ਬੰਦਾ ਦੇਖੂਗਾ ਤਾਂ ਯਕੀਨ ਨਹੀਂ ਕਰੂਗਾ ਵੀ ਇੱਦਾਂ ਕਿੱਦਾਂ ਚੜ੍ਹ ਸਕਦੀ, ਪਰ ਇਹ ਹੋਇਆ ਆ। ਤੇ ਕਹਿੰਦੇ ਵੀ ਭਿਆਨਕ ਹਾਦਸੇ ਦੇ ਵਿੱਚ ਜਿਹੜੀ ਡਰਾਈਵਰ ਸੀ ਉਸ ਨੂੰ ਸਟਰ ਰੋਜ਼ਵਿਲ ਹਸਪੀਟਲ ਦੇ ਵਿੱਚ 에ਅਰਲਿਫਟ ਕਰਕੇ ਲਿਜਾਣਾ ਪਿਆ, ਕਿਉਂਕਿ ਬਹੁਤ ਜ਼ਿਆਦੀਆਂ ਸੱਟਾਂ ਜਿਹੜੀਆਂ ਆ ਉਸ ਨੂੰ ਲੱਗੀਆਂ ਸੀਗੀਆਂ। ਹੋਮ ਓਨਰ ਨੇ ਜਿਹੜਾ ਉਹ ਦੱਸਿਆ ਵੀ ਉਹ ਆਪਣੀ ਵਾਈਫ ਦੇ ਨਾਲ ਉਸ ਟਾਈਮ ਆਰਵੀ ਦੇ ਵਿੱਚ ਸੀਗਾ ਜਦ ਇਹ ਕ੍ਰੈਸ਼ ਹੋਇਆ। ਕਹਿ ਲਓ ਵੀ ਕਿਸਮਤ ਇਹਨਾਂ ਦੀ ਚੰਗੀ ਸੀ ਵੀ ਉਸ ਦਿਨ ਇਹ ਘਰੇ ਨਹੀਂ ਸੀਗੇ। ਗੱਡੀ ਨੂੰ ਘਰ ਦੇ ਵਿੱਚੋਂ ਹੁਣ ਕੱਢ ਲਿਆ ਗਿਆ ਹੈ, ਪਰ ਘਰ ਇਸ ਟਾਈਮ ਪੂਰੀ ਤਰ੍ਹਾਂ ਭੱਜਾ ਪਿਆ ਆ। ਇੱਕ ਹਿਸਾਬ ਦੇ ਨਾਲ ਬਹੁਤ ਵੱਡਾ ਮਗੋਰਾ ਘਰ 'ਚ ਦੇਖ ਸਕਦੇ ਆ। ਲੇਟ ਸੀਜ਼ਨ ਸਟਾਰਮ ਹੋਰ ਸਨੋ ਜੋ ਆ ਸਿਆਰਾ ਨਵਾਡਾ ਏਰੀਆ ਦੇ ਵਿੱਚ ਲਿਆ ਰਿਹਾ ਹੈਗਾ। 18 ਫੁੱਟ ਡੀਪ ਸਨੋ ਪਿਟ ਆ ਜਿੱਥੇ UC ਬਰਕਲੇ ਦੇ ਸੈਂਟਰਲ ਸਿਆਰਾ ਸਨੋ ਲੈਬ ਦੇ ਵਿੱਚ ਲੋਕ ਕੰਮ ਕਰ ਰਹੇ ਹੈਗੇ ਆ। ਅੱਜ ਫੇਰ ਉੱਥੇ ਇੱਕ ਸਟਾਰਮ ਆਇਆ ਸੀ ਸਿਆਰਾ ਨਵਾਡਾ ਰੀਜਨ 'ਚ, ਕੈਲੀਫੋਰਨੀਆ ਤੇ ਜੋ ਨਵਾਡਾ ਦੇ ਬਾਰਡਰ ਦੇ ਉੱਤੇ ਹੈਗਾ। ਤੇ ਇਸ ਸਟਾਰਮ ਦੇ ਨਾਲ ਚੇਂਜ ਤਾਂ ਨਹੀਂ ਰਿਕੁਆਇਰ ਕਰਨੀਆਂ ਪਈਆਂ ਲੋਕਾਂ ਨੂੰ, ਪਰ ਸਨੋ ਹੋਰ ਵੀ ਜ਼ਿਆਦਾ ਪਈ ਹੈਗੀ ਆ। ਟੈਂਪਰੇਚਰ ਅਰਲੀ ਮਾਰਨਿੰਗ ਜੇ ਦੱਸਦੀ ਜਾਈਏ ਉੱਥੇ ਕਹਿੰਦੇ 18 ਡਿਗਰੀ ਦੇ ਕਰੀਬ ਸੀ, -8 ਡਿਗਰੀ ਸੈਲਸੀਅਸ। ਤੇ ਇਸੇ ਤਰ੍ਹਾਂ ਸਿਆਰਾ ਰਿਜ਼ੋਰਟ ਜੋ ਮਾਮੋਥ ਵਾਲਾ ਏਰੀਆ ਹੈਗਾ ਆ ਉੱਥੇ 705 ਇੰਚ ਜਾਣੀ ਕਿ 17.9 ਮੀਟਰ ਸਨੋ ਰਿਕਾਰਡ ਕੀਤੀ ਗਈ ਹੈ ਟੋਟਲ। ਤੇ ਜੋ ਮੇਨ ਲੌਜ ਤੇ ਹੈਗੀ ਆ ਉੱਥੇ 885 ਇੰਚ ਜੋ ਬਣਦੀ ਆ 22.5 ਮੀਟਰ ਸਮਿਟ ਦੇ ਉੱਤੇ। ਲੇਕ ਤਾਹੋ ਦਾ ਰੀਜਨ ਤੇ ਪੈਲੀਸੇਡਸ ਤਾਹੋ ਦਾ ਰਿਜ਼ੋਰਟ ਜੋ ਏਰੀਆ ਉੱਥੇ ਅੱਜ ਸਵੇਰੇ 100 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਸੀਗੀਆਂ। ਉਹ ਤੋਂ ਬਾਅਦ ਕਾਮ ਡਾਊਨ ਹੋ ਗਈਆਂ। ਸੋ ਸਪਰਿੰਗ ਕੰਡੀਸ਼ਨਸ ਕਹਿੰਦੇ ਪਈ ਇੱਕ ਵਾਰੀ ਫੇਰ ਰਿਟਰਨ ਹੋਣਗੀਆਂ ਇਸ ਹਫਤੇ ਦੇ ਵਿੱਚ, ਨੈਸ਼ਨਲ ਵੈਦਰ ਸਰਵਿਸ ਰਿਪੋਰਟ ਕਰ ਰਿਹਾ ਹੈ। ਜੀ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ ਹੈ, ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 11 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,976 ਤੇ ਬੰਦ ਹੋਇਆ। S&P 4 ਪੁਆਇੰਟ ਵੱਧ ਕੇ 4155, S&P 500 ਤੇ ਨੈਸਡੈਕ 4 ਪੁਆਇੰਟ ਘਟ ਕੇ 12,153। ਸੋਨੇ ਦਾ ਭਾਅ $2,018 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 ਈਅਰ ਯੀਲਡ 3.58%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 30,315 ਤੇ ਇਥੀਰੀਅਮ $2,099 ਦੇ ਬਰਾਬਰ ਚੱਲ ਰਿਹਾ ਹੈ।
ਜੋ ਨਵੇਂ ਸਰਵੇ ਆਏ ਆ ਉਹਨਾਂ ਦੇ ਮੁਤਾਬਕ 69% ਅਮਰੀਕਨਸ ਇਹ ਕਹਿ ਰਹੇ ਆ ਵੀ ਜੋ ਯੂਐਸ ਦੀ ਇਕਨੋਮੀ ਆ ਉਹਦੇ ਬਾਬਤ ਉਹਨਾਂ ਦੇ ਨੈਗੇਟਿਵ ਵਿਊਜ਼ ਹੈਗੇ ਆ। ਸੋ ਆਪਾਂ ਦੇਖਦੇ ਆ ਪ੍ਰੈਸ਼ਰ ਬਹੁਤ ਆ, ਇਨਫਲੇਸ਼ਨ ਬੜੀ ਹਾਈ ਆ। ਪੋਲਸਟਰਸ ਨੇ ਇਹ ਕਿਹਾ ਆ ਵੀ 62% ਅਮਰੀਕਨਸ ਇਸ ਟਾਈਮ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਡਿਸਅਪਰੂਵ ਕਰ ਰਹੇ ਆ ਵੀ ਕਿਸ ਤਰ੍ਹਾਂ ਉਹ ਇਕਨੋਮੀ ਨੂੰ ਹੈਂਡਲ ਕਰ ਰਹੇ ਆ, ਜਦਕਿ 34% ਅਪਰੂਵ ਕਰ ਰਹੇ ਆ। ਇਹ ਜਿਹੜੇ ਨੰਬਰਸ ਆ ਬੜੇ ਖਤਰਨਾਕ ਹੈਗੇ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ, ਜੇ ਉਹ ਅਗਲੇ ਸਾਲ ਇਲੈਕਸ਼ਨ ਲੜਨ ਜਾ ਰਹੇ ਹੈਗੇ ਆ। ਫੈਡਰਲ ਰਿਜ਼ਰਵ ਬੋਰਡ ਨੇ ਇੰਟਰਸਟ ਰੇਟ 9ਵੀਂ ਟਾਈਮ ਇਨਕਰੀਜ਼ ਕੀਤੀ ਸੀ ਪਿਛਲੇ ਮਹੀਨੇ 4.75% ਤੋਂ 5% ਤੱਕ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 11 ਪੈਸੇ ਰਹੇ ਆ। $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1 ਤੇ 34 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਸਤਿ ਅਕਾਲ। ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।